ਮੈਂ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਅੱਜ 7 ਮਈ ਦਿਨ ਬੁੱਧਵਾਰ ਹੈ। ਤੁਸੀਂ ਸਾਨੂੰ ਹਰ ਇੱਕ ਜਗ੍ਹਾ ਦੇ ਉੱਤੇ ਰੇਡੀਓ ਸੈਟਸ ਦੇ ਜ਼ਰੀਏ, ਫੇਸਬੁੱਕ, YouTube ਦੇ ਨਾਲ, ਸੋਸ਼ਲ ਮੀਡੀਆ ਦੇ ਨਾਲ, ਐਪ ਅਤੇ ਵੈਬਸਾਈਟ ਦੇ ਜ਼ਰੀਏ ਜੁੜੇ ਹੋਏ ਆ। ਸਭ ਨੂੰ ਜੀ ਆਇਆਂ ਨੂੰ। ਜੀ, ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਤੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਪ੍ਰਸਾਦ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਰਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272-5200 ਜੀ। ਗੱਲਬਾਤ ਦੀ ਪ੍ਰਵੀਨ ਜੀ ਸ਼ੁਰੂਆਤ ਕਰਦੇ ਹਾਂ। ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਲੋਕ ਕੈਟਾਲਿਟਿਕ ਕਨਵਰਟਰ ਦੀ ਚੋਰੀ ਤੋਂ ਬਹੁਤ ਸਾਲ ਪਰੇਸ਼ਾਨ ਰਹੇ। ਇਹ ਸਿਲਸਿਲਾ ਅਜੇ ਵੀ ਚੱਲੀ ਜਾ ਰਿਹਾ ਆ। ਸੈਕਰਾਮੈਂਟੋ ਦਾ ਇੱਕ ਬੰਦਾ, ਉਸ ਨੂੰ ਹੁਣ $38 ਮਿਲੀਅਨ ਦੀ ਕੈਟਾਲਿਟਿਕ ਕਨਵਰਟਰ ਦੇ ਚੋਰੀ ਦੇ ਰਿੰਗ ਦੇ ਮਾਮਲੇ ਵਿੱਚ 12 ਸਾਲ ਦੀ ਸਜ਼ਾ ਸੁਣਾਈ ਗਈ ਹੈਗੀ ਆ। ਇਸ ਦਾ ਨਾਮ ਤਾਊ ਸਿਊ ਵੈਂਗ ਕਰਕੇ ਦੱਸਿਆ ਜਾਂਦਾ। 33 ਸਾਲ ਇਸ ਦੀ ਉਮਰ ਆ ਤੇ ਇਹ ਇੰਟਰਸਟੇਟ ਟਰਾਂਸਪੋਰਟ ਤੇ ਹਜ਼ਾਰਾਂ ਹੀ ਕਹਿੰਦੇ ਚੋਰੀ ਕੀਤੇ ਗਏ ਕੈਟਾਲਿਟਿਕ ਕਨਵਰਟਰ ਦੀ ਸੇਲ ਦੇ ਵਿੱਚ ਇਸ ਦੇ ਦੋਸ਼ ਸੀਗੇ। ਮਨੀ ਲਾਂਡਰਿੰਗ ਤੇ ਹੋਰ ਉਸ ਦੇ ਨਾਲ ਸੰਬੰਧਿਤ ਬਹੁਤ ਸਾਰੇ ਦੋਸ਼ਾਂ ਦੇ ਵਿੱਚ ਦੋਸ਼ੀ ਪਾਇਆ ਗਿਆ ਆ। US ਅਟਾਰਨੀ ਆਫਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ। ਇਸ ਸਕੀਮ ਦੇ ਵਿੱਚ ਜਿਹੜਾ ਵੈਂਗ ਆ, ਇਸ ਦੇ ਨਾਲ ਇਸ ਦਾ ਭਰਾ ਐਂਡਰਿਊ ਵੈਂਗ, ਇਸ ਦੀ ਜਿਹੜੀ ਮਾਂ ਮੋਨਿਕਾ ਮੂਆ, ਉਹ ਵੀ ਸੰਬੰਧਿਤ ਜਿਹੜੇ ਉਹ ਜੁੜੇ ਹੋਏ ਸੀਗੇ। ਇਹ ਚੋਰੀ ਕੀਤੇ ਕੈਟਾਲਿਟਿਕ ਕਨਵਰਟਰਸ ਚੋਰਾਂ ਦੇ ਕੋਲੋਂ ਖਰੀਦਦੇ ਸੀਗੇ ਤੇ ਬਾਅਦ ਦੇ ਵਿੱਚ ਇੱਕ ਈਸਟ ਕੋਸਟ ਦੇ ਬਾਇਰ ਨੂੰ ਫਲਿੱਪ ਕਰਕੇ ਦਿੰਦੇ ਸੀਗੇ ਤੇ ਇਵੈਂਚੁਅਲੀ ਕਹਿੰਦੇ ਵੀ ਇੱਕ ਕੈਟਾਲਿਟਿਕ ਕਨਵਰਟਰ ਤੇ $1000 ਤੱਕ ਜਿਹੜਾ ਬਲੈਕ ਮਾਰਕੀਟ ਦੇ ਵਿੱਚ ਇਹਨਾਂ ਨੇ ਉਸ ਉੱਤੇ ਕਮਾਈ ਕੀਤੀ ਹੈਗੀ ਆ। ਕੈਲੀਫੋਰਨੀਆ ਦੀਆਂ ਵਹੀਕਲਸ ਦੇ ਵਿੱਚ ਖਾਸ ਕਰਕੇ ਟੋਯੋਟਾ ਪ੍ਰੀਅਸ, ਜਿਨ੍ਹਾਂ ਦੇ ਬਾਰ-ਬਾਰ ਸਾਰਿਆਂ ਦੇ ਬਾਰ-ਬਾਰ ਹੁੰਦੇ ਆ, ਪਾਵਰ ਟੂਲਸ ਹੋਣ ਕਰਕੇ ਇਹ ਸਕਿੰਟਾਂ ਦੇ ਵਿੱਚ ਚੋਰੀ ਕਰਕੇ ਜਿਹੜੇ ਉਹ ਲੈ ਜਾਂਦੇ ਸੀਗੇ ਤੇ ਇਹ ਜਿਹੜੇ ਚੋਰ ਆ ਇਹਨਾਂ ਨੂੰ ਆ ਕੇ ਵੇਚਦੇ ਸੀ ਤੇ ਅੱਗੇ ਜਾ ਕੇ ਵੇਚੀ ਜਾ ਰਹੇ ਸੀਗੇ। ਜ਼ਿਆਦਾਤਰ ਚੋਰੀ ਜਦੋਂ ਕਰਕੇ ਲੋਕ ਜਿਹਨੂੰ ਵੇਚਦੇ ਉਸ ਨੂੰ ਫੈਂਸ ਆਖ ਦਿੱਤਾ ਜਾਂਦਾ ਆ ਵੀ ਇੱਥੇ ਜਿਹੜਾ ਚੋਰੀ ਦਾ ਸਮਾਨ ਤੁਸੀਂ ਘੱਲ ਦਿੰਦੇ ਆ। ਸੋ ਉਹ ਜਿਹੜਾ ਕੰਮ ਆ ਜਿਹੜੇ ਵੈਂਗ ਭਰਾ ਤੇ ਉਹਨਾਂ ਦੀ ਜਿਹੜੀ ਮਾਂ ਆ ਉਹ ਕਰ ਰਹੀ ਸੀ। ਐਕਟਿੰਗ US ਅਟਾਰਨੀ ਮਿਸ਼ੇਲ ਬੈਕਵਥ, ਉਹਨਾਂ ਨੇ ਕਿਹਾ ਵੀ ਜਿਹੜਾ ਟਾਊ ਵੈਂਗ ਦਾ ਜਿਹੜਾ ਕ੍ਰਿਮੀਨਲ ਨੈਟਵਰਕ ਆ ਉਹ ਬਹੁਤ ਹੀ ਜਿਹੜਾ ਉਹ ਤਗੜਾ ਸੀ ਤੇ ਇਸ ਡਿਫੈਂਡੈਂਟ ਨੇ ਜਿਹੜੇ ਸਾਨੂੰ ਹੋਰ ਬਹੁਤ ਸਾਰੇ ਕ੍ਰਿਮੀਨਲਸ ਤੱਕ ਵੀ ਪਹੁੰਚਾਇਆ ਆ ਤੇ ਕਈ ਹਜ਼ਾਰਾਂ ਹੀ ਜਿਹੜੇ ਇਨੋਸੈਂਟ ਕਾਰ ਓਨਰਸ ਆ ਉਹਨਾਂ ਨੂੰ ਇਹਨਾਂ ਨੇ ਵਿਕਟਮ ਜਿਹੜਾ ਬਣਾਇਆ ਆ। ਸੋ $38 ਮਿਲੀਅਨ ਪ੍ਰਵੀਨ ਜੀ ਇਹਨਾਂ ਨੇ ਇਸ ਦੇ ਵਿੱਚ ਚੋਰੀ ਕਰਕੇ ਕੈਟਾਲਿਟਿਕ ਕਨਵਰਟਰ ਗਾਂਹ ਵੇਚ ਕੇ ਜਿਹੜੇ ਉਹ ਕਮਾਏ ਸੀ ਤੇ ਹੁਣ ਇਸ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਚ 12 ਸਾਲ ਦੀ ਸਜ਼ਾ ਇਹ ਹੁਣ ਇਸ ਨੂੰ ਸੁਣਾਈ ਗਈ ਹੈਗੀ ਆ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਵੱਧਦੀ ਮਹਿੰਗਾਈ ਦੇ ਬਾਰੇ। ਇੱਕ ਰਿਪੋਰਟ ਦੇ ਮੁਤਾਬਕ ਗੈਸ ਪ੍ਰਾਈਸ ਨੇ ਜਿਹੜੇ ਇਹ ਕੈਲੀਫੋਰਨੀਆ ਦੇ ਵਿੱਚ ਆਉਂਦੇ ਸਾਲ 2026 ਦੇ ਵਿੱਚ 75% ਇਹਨਾਂ ਦੇ ਵਿੱਚ ਇਜ਼ਾਫਾ ਦੇਖਿਆ ਜਾ ਸਕਦਾ ਤੇ ਇਹ ਵੱਧ ਕੇ ਹੁਣ $8 ਤੱਕ ਵੀ ਜਿਹੜੇ ਨੇ ਉਹ ਜਾ ਸਕਦੇ ਨੇ। ਇਹ ਜਿਹੜੀ ਰਿਪੋਰਟ ਹੈ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜਾ ਕੈਲੀਫੋਰਨੀਆ ਦਾ ਜਿਹੜਾ ਕੰਜ਼ਿਊਮਰ ਵਰਗ ਆ ਉਹਨੂੰ ਹੁਣ ਇਸ ਦਾ ਬਹੁਤ ਵੱਡਾ ਝਟਕਾ ਲੱਗਣ ਜਾ ਰਿਹਾ, ਕਿਉਂਕਿ ਇੱਕ ਰਿਫਾਈਨਰੀ ਜਿਹੜੀ ਕਿ ਪੰਜਾਂ ਦੇ ਵਿੱਚੋਂ ਬਹੁਤ ਵੱਡੀ ਹੈ, ਜਿਹਨੂੰ ਆਪਾਂ ਫਿਲਿਪ 66 ਰਿਫਾਈਨਰੀ ਕਹਿ ਸਕਦੇ ਹਾਂ, ਲਾਸ ਐਂਜਲਸ ਬੇਸ ਤੇ ਦੱਸੀ ਗਈ ਆ। ਇਹ ਤੋਂ ਬਾਅਦ ਕਹਿੰਦੇ ਕਿ ਵਲੈਰੋ ਦਾ ਵੀ ਜਿਹੜਾ ਉਹ ਪਲਾਨ ਹੈਗਾ ਵੀ ਸ਼ਟ ਡਾਊਨ ਕਰ ਸਕਦੇ ਆ। ਉਹ ਇਹਦੀ ਜਿਹੜੀ ਨਦਰਨ ਕੈਲੀਫੋਰਨੀਆ ਦੇ ਵਿੱਚ ਫੈਸਿਲਿਟੀ ਆ ਇਹ ਜਿਹੜੀ ਪੂਰਤੀ ਕਰਦੀ ਆ ਆਪਣੇ ਗਾਹਕਾਂ ਦੀ ਤਕਰੀਬਨ 21% ਤੱਕ ਵਲੈਰੋ ਤੋਂ ਜਿਹੜੇ ਕੈਲੀਫੋਰਨੀਆ ਦੇ ਵਾਸੀ ਨੇ ਉਹ ਤੇਲ ਖਰੀਦਦੇ ਨੇ ਤੇ ਰਿਡਕਸ਼ਨ ਹੋ ਜੂਗੀ ਇਹਦੇ ਬੰਦ ਹੋਣ ਦੇ ਨਾਲ ਤਕਰੀਬਨ 21%। ਸੋ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ
ਗੈਸ ਪ੍ਰਾਈਸਿਸ ਇਸ ਟਾਈਮ ਅਪ੍ਰੈਲ 23 ਦੇ ਵਿੱਚ ਜਿਹੜੀਆਂ ਕਿ ਇਸ ਟਾਈਮ 4.8 ਦੇ ਉੱਤੇ ਆ, ਇਹ ਤਕਰੀਬਨ 7.3 ਤੋਂ ਲੈ ਕੇ ਤੇ 8.4 ਤੱਕ ਵੀ ਜਾ ਸਕਦੀਆਂ ਨੇ। ਐਂਡ ਜਿਹੜਾ ਹੋਊਗਾ 2026 ਦਾ ਉਦੋਂ ਤੱਕ। ਇਹ ਜਿਹੜੀ ਰਿਪੋਰਟ ਹੈ ਮਿਸ਼ੇਲ ਜਿਹੜੇ ਉਹ UCSC ਮਾਰਸ਼ਲ ਸਕੂਲ ਆਫ ਬਿਜ਼ਨਸ ਆ, ਉਹਨਾਂ ਦੇ ਇੱਕ ਮਿਸ਼ੇਲ ਨੇ ਉਹਨਾਂ ਦੇ ਵੱਲੋਂ ਇਹ ਰਿਪੋਰਟ ਜਿਹੜੀ ਆ ਉਹ ਤਿਆਰ ਕੀਤੀ ਗਈ ਆ। ਦੱਸਿਆ ਜਾ ਰਿਹਾ ਕਿ ਜਿਹੜੇ ਕੈਲੀਫੋਰਨੀਆ ਦੇ ਵਾਸੀ ਨੇ ਉਹ 13.1 ਮਿਲੀਅਨ ਗੈਲਨ ਜਿਹੜੇ ਨੇ ਉਹ ਗੈਸੋਲਾਈਨ ਦਾ ਡੇਲੀ ਯੂਜ਼ ਕਰਦੇ ਨੇ, ਤੇ ਇਹ ਜਿਹੜੀ ਸਟੇਟ ਆ ਤਕਰੀਬਨ ਪ੍ਰੋਡਿਊਸ ਕਰ ਰਹੀ ਆ 24% ਜਿੰਨਾ ਇਹਨੂੰ ਚਾਹੀਦਾ, ਉਸ ਤੋਂ 24% ਘੱਟ ਜਿਹੜਾ ਉਹ ਪ੍ਰੋਡਿਊਸ ਕਰ ਰਹੀ ਆ। ਸੋ ਇਹਦੇ ਨਾਲ ਜਿਹੜੀਆਂ ਗੈਸ ਪ੍ਰਾਈਸਿਸ ਹੋਣਗੀਆਂ ਉਹ ਵੱਧ ਜਾਣਗੀਆਂ। ਇਹ ਕਹਿੰਦੇ ਕਿ ਜੇਕਰ ਰਿਫਾਈਨਰੀ ਦੇ ਬੰਦ ਹੋਣ ਤੋਂ ਬਾਅਦ ਦੀ ਸਟੱਡੀ ਦੇ ਉੱਤੇ ਆਪਾਂ ਗੌਰ ਕਰੀਏ ਤਾਂ ਇਹ ਜਿਹੜਾ ਡੈਫੀਸਿਟ ਹੈ ਕ੍ਰੀਏਟ ਕਰਨ ਦਾ ਤੇ ਕੰਜ਼ੰਪਸ਼ਨ ਦਾ, ਇਹ ਵੀ ਇਹਦੇ ਵਿੱਚ ਜਿਹੜਾ ਗੈਪ ਆ ਉਹ ਵੱਧ ਜਾਊਗਾ, ਜਿਹਦੇ ਕਰਕੇ ਕੈਲੀਫੋਰਨੀਆ ਦੇ ਵਾਸੀਆਂ ਨੂੰ $8 ਪਰ ਗੈਲਨ ਤੱਕ ਵੀ ਪੇ ਕਰਨੇ ਪੈ ਸਕਦੇ ਆ। ਜੀ ਇਹ ਦੱਸਦੇ ਜਾਈਏ ਵੀ ਇਹ ਸਟੱਡੀ ਆ, ਇਹ ਐਗਜ਼ੈਕਟਲੀ ਅਜੇ $8 ਨੂੰ ਗੈਸ ਹੋਇਆ ਨਹੀਂਗਾ। ਹਾਂਜੀ ਸੋ 4 ਤੋਂ ਥੱਲੇ ਰਵੇ ਤਾਂ ਚੰਗੀ ਗੱਲ ਆ, ਵੈਸੇ ਤਾਂ ਉਹ ਤੋਂ ਵੀ ਥੱਲੇ ਚੱਲ ਜੇ ਤਾਂ ਚੰਗੀ ਗੱਲ ਆ। ਕਹਿੰਦੇ ਤਾਂ ਸੀਗੇ ਆ ਜਾਣਾ ਆ। ਉਦਾਂ ਓਵਰਆਲ ਪ੍ਰਵੀਨ ਜੀ ਜਿਹੜੀ ਕੱਚੇ ਤੇਲ ਦੀਆਂ ਕੀਮਤਾਂ $60 ਤੋਂ ਵੀ ਥੱਲੇ ਆ, ਪਰ ਕੈਲੀਫੋਰਨੀਆ ਵਾਲਿਆਂ ਨੂੰ ਕੋਈ ਬੜੀ ਰਾਹਤ ਜਿਹੜੀ ਉਹ ਨਹੀਂ ਮਿਲ ਰਹੀ। ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਗੈਸ ਦੇ ਉੱਤੇ ਟੈਕਸ ਆ ਉਹ ਕੈਲੀਫੋਰਨੀਆ ਦੇ ਜਿਹੜੇ ਤੇਲ ਭਰਾਉਂਦੇ ਆ ਉਹਨਾਂ ਨੂੰ ਜਿਹੜਾ ਆ ਉਹ ਪੇ ਕਰਨਾ ਪੈਂਦਾ ਆ, ਤੇ ਉਹ ਕਿਸੇ ਪਾਸੇ ਘੱਟ ਨਹੀਂ ਰਿਹਾ। ਤੇ ਜੇ ਕੈਲੀਫੋਰਨੀਆ 'ਚ ਰਿਫਾਈਨਰੀਆਂ ਬੰਦ ਹੁੰਦੀਆਂ ਆ ਤਾਂ ਇਹ ਜ਼ਰੂਰ ਖਦਸ਼ਾ ਜਿਹੜਾ ਉਹ ਬਰਕਰਾਰ ਰਹੇਗਾ ਵੀ ਭਾਈ ਵਾਕਿਆ ਹੀ ਕੀਮਤਾਂ ਜਿਹੜੀਆਂ ਉਹ ਹੋਰ ਅੱਗੇ ਵੱਧ ਸਕਦੀਆਂ ਹੈਗੀਆਂ ਆ। ਅਗਲੀ ਜਿਹੜੀ ਪ੍ਰਵੀਨ ਜੀ ਆਪਾਂ ਗੱਲ ਕਰਦੇ ਜਾਈਏ, ਜੋ ਸਥਿਤੀ ਇੰਡੀਆ ਪਾਕਿਸਤਾਨ ਨੂੰ ਲੈ ਕੇ ਬਣੀ ਆ, ਸਾਰੇ ਜਾਣੇ ਜਾਣਨਾ ਚਾਹੁੰਦੇ ਹੋਣਗੇ ਵੀ ਕੀ ਜਿਹੜੀ ਸਥਿਤੀ ਬਣੀ ਪਈ ਆ। ਸੋ ਕੱਲ ਦੀ ਜਿਹੜੀ ਕਹਿ ਸਕਦੇ ਵੀ ਲੜਾਈ, ਉਹਨਾਂ ਦੇ ਹਮਲੇ ਇੰਡੀਆ ਦੇ ਤੇ ਉਹਨਾਂ ਦੇ ਦੁਆਰਾ ਜਿਹੜੇ ਦਾਅਵੇ ਜਹਾਜ਼ ਸਿੱਟਣ ਵਾਲੇ ਤੋਂ ਬਾਅਦ ਦੇ ਵਿੱਚ ਕੁਛ ਜ਼ਿਆਦਾ ਅੱਗੇ ਨਹੀਂ ਹੋਇਆ, ਜੋ ਕਿ ਇੱਕ ਚੰਗੀ ਜਿਹੜੀ ਗੱਲ ਹੈ। ਪਰ ਹੁਣ ਸ਼ਾਮ ਨੂੰ ਜਦੋਂ ਆਪਾਂ ਦੇਖਿਆ, ਉੱਥੇ ਦੀ ਰਾਤ ਨੂੰ ਅੰਮ੍ਰਿਤਸਰ ਦੇ ਉੱਤੋਂ ਜਿਹੜੀਆਂ ਕੁਛ ਏਦਾਂ ਦੀਆਂ ਜਿਹੜੀਆਂ ਰਿਪੋਰਟਸ ਆ ਉਹ ਆਈਆਂ ਵੀ ਲੋਕਾਂ ਨੇ ਜਿਹੜੀਆਂ ਮਿਜ਼ਾਈਲਸ ਉੱਥੇ ਉੜਦੀਆਂ ਦੇਖੀਆਂ, ਤੇ ਨਾਲ ਇਹ ਜਿਹੜਾ ਕਿਹਾ ਗਿਆ ਵੀ ਉੱਥੇ ਧਮਾਕੇ ਵੀ ਜਿਹੜੇ ਉਹ ਸੁਣੇ ਗਏ ਆ। ਉੱਥੋਂ ਦੇ ਸੋਸ਼ਲ ਮੀਡੀਆ ਪੇਜਸ ਦੇ ਉੱਤੇ ਲੋਕਾਂ ਨੇ ਆਪਣੇ ਵੱਲੋਂ ਜਿਹੜੇ ਕਮੈਂਟ ਪਾ ਕੇ ਇਹ ਕਿਹਾ ਸੀਗਾ। ਬਾਅਦ ਦੇ ਵਿੱਚ ਇਹ ਚਰਚਾਵਾਂ ਚੱਲੀਆਂ ਵੀ ਜਿਹੜਾ ਪਾਕਿਸਤਾਨ ਵੱਲੋਂ ਕੋਈ ਜਹਾਜ਼ ਆ ਉਸ ਨੂੰ ਜਿਹੜਾ ਉਹ ਸਿੱਟ ਲਿਆ ਗਿਆ ਆ। ਕੱਲ ਜੋ ਪਾਕਿਸਤਾਨ ਵਾਲੇ ਕਰ ਰਹੇ ਸੀ ਗੱਲਾਂ ਕਹਿ ਰਹੇ ਸੀਗੇ, ਅੱਜ ਉਹ ਇੰਡੀਆ ਵਾਲੇ ਜਿਹੜੇ ਆ ਇਸ ਪਾਸਿਓਂ ਜਿਹੜਾ ਉਹ ਕਹਿ ਰਹੇ ਹੈਗੇ ਆ। ਪਰ ਅੰਮ੍ਰਿਤਸਰ ਸਾਹਿਬ ਨੂੰ ਜਿਹੜਾ ਵਿਚਾਲੇ ਜਿਹੜਾ ਉਹ ਲੈ ਕੇ ਆਉਣਾ ਪ੍ਰਵੀਨ ਜੀ ਏਦਾਂ ਲੱਗ ਰਿਹਾ ਵੀ ਜਿੱਦਾਂ ਪੰਜਾਬ ਨੂੰ ਉਕਸਾਇਆ ਜਾ ਰਿਹਾ ਜਾਂ ਪੰਜਾਬ ਨੂੰ ਇੱਕ ਜੰਗ ਦਾ ਮੈਦਾਨ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ। ਓਵਰਆਲ ਦੇਖਿਆ ਜਾਵੇ ਪੰਜਾਬ ਦੇ ਵਿੱਚ ਬਹੁਤਾਤ ਲੋਕਾਂ ਦੀ ਇਹੀ ਜਿਹੜੀ ਮਨੋਦਸ਼ਾ ਜਿਹੜੀ ਉਹ ਚੱਲ ਰਹੀ ਆ ਜਾਂ ਇਹੀ ਸੋਚ ਆ ਵੀ ਪੰਜਾਬ ਨੂੰ ਜਿਹੜਾ ਜੰਗ ਦਾ ਮੈਦਾਨ ਆ ਉਹ ਨਾ ਬਣਾਇਆ ਜਾਵੇ। ਜਾ ਕੇ ਜਾਓ, ਜੇ ਲੜਨਾ ਤੇ ਗੁਜਰਾਤ 'ਚ ਤੁਸੀਂ ਕਿਉਂ ਨਹੀਂ ਜਿਹੜਾ ਉਹ ਲੜਦੇ ਹੈਗੇ। ਸੋ ਅੱਗੇ ਕੀ ਬਣਦਾ ਆ ਇਹ ਦੇਖਣ ਵਾਲੀ ਗੱਲ ਆ। ਪਾਕਿਸਤਾਨ ਕਹੀ ਜਾ ਰਿਹਾ ਆ ਵੀ ਅਸੀਂ ਇਸ ਐਕਟ ਆਫ ਵਾਰ ਉਸ ਬਾਰ-ਬਾਰ ਕਹਿ ਰਹੇ ਆ ਇਸ ਨੂੰ ਲੈ ਕੇ ਵੀ ਅਸੀਂ ਇਸ ਦਾ ਜਿਹੜਾ ਉਹ ਜਵਾਬ ਦੇਵਾਂਗੇ। ਕਿੱਦਣ ਜਵਾਬ ਦਿੰਦੇ ਆ ਜਾਂ ਨਹੀਂ ਦਿੰਦੇ, ਇਹ ਦੇਖਣ ਵਾਲੀ ਜਿਹੜੀ ਗੱਲ ਰਹੀ ਆ। ਚੀਨ ਤੋਂ ਮਿਲੀਆਂ ਮਿਜ਼ਾਈਲਾਂ ਦੇ ਨਾਲ ਜਿਹੜਾ ਰਫੇਲ ਜਹਾਜ਼ ਸਿੱਟਿਆ ਗਿਆ ਆ, ਜਿਸ ਦੀ ਪੁਸ਼ਟੀ ਇੱਕ ਫਰਾਂਸ ਦੇ ਇੰਟੈਲੀਜੈਂਸ ਅਧਿਕਾਰੀ ਨੇ ਜਿਹੜੀ ਉਹ ਕੀਤੀ ਆ। ਸੋ ਉਹਦੇ ਬਾਰੇ ਜਿਹੜਾ ਹੁਣ ਦੇਖਣਾ ਹੋਊਗਾ ਕੀ ਹੁੰਦਾ। ਆਪਰੇਸ਼ਨ ਸਿੰਦੂਰ ਕਹਿੰਦੇ ਆ ਵੀ ਅਜੇ ਪੂਰੀ ਤਰ੍ਹਾਂ ਕੰਪਲੀਟ ਉਹਨਾਂ ਨੇ ਨਹੀਂ ਕੀਤਾ ਹੈਗਾ। ਸੋ ਲੋਕ ਜਿਹੜੇ ਆਵਾਜਾਈ ਦੇ ਵਿੱਚ ਸੀਗੇ, ਜਿਹੜੇ ਉਹਨਾਂ ਨੇ ਟਰੈਵਲ ਕਰਨੇ ਸੀ, ਉਹਨਾਂ ਦੇ ਲਈ ਸੇਮ ਸਿਚੁਏਸ਼ਨ ਅਜੇ ਉਸੇ ਤਰੀਕੇ ਦੀ ਬਰਕਰਾਰ ਆ। ਜਦੋਂ ਅੰਮ੍ਰਿਤਸਰ ਦੇ ਉੱਤੇ ਇਹ ਮਿਜ਼ਾਈਲਾਂ ਦਾ ਰੌਲਾ ਚੱਲਿਆ ਤਾਂ ਉਦੋਂ ਕਹਿੰਦੇ ਫਿਰ ਬਲੈਕ ਆਊਟ ਜਿਹੜਾ ਆ ਉਹ ਕਰ ਦਿੱਤਾ ਗਿਆ ਸੀ। ਜਿਹੜਾ ਪ੍ਰਸ਼ਾਸਨ ਉਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਬਾਰ-ਬਾਰ ਕਰ ਰਿਹਾ ਸੀ ਵੀ ਇਦਾਂ ਦਾ ਕੁਛ ਨਹੀਂ ਹੈਗਾ। ਪਰ ਲੋਕਾਂ ਦੇ ਜਿਹੜੀ ਕਹੀਏ ਤਾਂ ਜਿਹੜੇ ਉੱਥੋਂ ਦੇ ਲੋਕਾਂ ਨੇ ਵੀਡੀਓਜ਼ ਜਾਂ ਉਹਨਾਂ ਨੇ ਜੋ ਕਮੈਂਟ ਪਾਏ, ਉੱਥੋਂ ਇਦਾਂ ਲੱਗਦਾ ਵੀ ਕੁਛ ਨਾ ਕੁਛ ਤਾਂ ਉੱਥੇ ਜ਼ਰੂਰ ਵਾਪਰਿਆ ਹੈਗਾ ਆ। ਪਰ ਇਹ ਆ ਵੀ ਪ੍ਰਵੀਨ ਜੀ ਪਹਿਲਾਂ ਵੀ ਜਿਹੜੀਆਂ ਪਹਿਲੀਆਂ ਲੜਾਈਆਂ ਦੇ ਵਿੱਚ ਵੀ ਪੰਜਾਬ ਨੂੰ ਇਸ ਦੇ ਵਿੱਚ ਇਨਵੋਲਵ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਂਦੀ ਰਹੀ ਆ। ਸੋ ਸਿੱਖਾਂ ਦਾ ਮੁਕੱਦਸ ਸਭ ਤੋਂ ਅਸਥਾਨ ਸ੍ਰੀ ਦਰਬਾਰ ਸਾਹਿਬ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਆ। ਉਸ ਨੂੰ ਲੈ ਕੇ ਸਿੱਖਾਂ ਦਾ ਜਿਹੜਾ ਧੜਕੂ ਉਸ ਦੇ ਵਿੱਚ ਲੱਗਾ ਹੀ ਰਹਿੰਦਾ ਆ ਵੀ ਉੱਥੇ ਤਾਂ ਨਹੀਂ ਕੁਛ ਏਦਾਂ ਦੀ ਚੀਜ਼ ਜਿਹੜੀ ਉਹ ਚੱਲ ਰਹੀ। ਪਰ ਦੋਨਾਂ ਹੀ ਮੁਲਕਾਂ ਨੂੰ ਗਰੇਜ ਕਰਨਾ ਚਾਹੀਦਾ ਆ ਵੀ ਤੁਸੀਂ ਆਪਸੀ ਜਿਹੜੀ ਨਫ਼ਰਤ ਪਾਲੀ ਬੈਠੇ ਆ ਉਹ ਹੋਰ ਕਿਸੇ ਮੈਦਾਨ ਦੇ ਵਿੱਚ ਜਾ ਕੇ ਤੁਸੀਂ ਜਿਹੜਾ ਕਰੋ।
ਪੰਜਾਬ ਨੂੰ ਇਸ ਦੇ ਵਿੱਚ ਇਨਵੋਲਵ ਕਰਨ ਦੀ ਜ਼ਰੂਰਤ ਨਹੀਂ ਹੈਗੀ। ਜੀ ਬਿਲਕੁਲ, ਤੇ ਇਸੇ ਦਰਮਿਆਨ ਖਬਰ ਇਹ ਵੀ ਆਈ ਸੀ ਕਿ ਅੰਮ੍ਰਿਤਸਰ ਪ੍ਰਸ਼ਾਸਨ ਨੇ ਦੁਬਾਰਾ ਬਲੈਕਆਊਟ, ਇੱਕ ਤਾਂ ਪਹਿਲਾਂ ਬਲੈਕਆਊਟ ਦੀ ਜਿਹੜੀ ਰਿਹਰਸਲ ਉਹ ਕੀਤੀ ਗਈ ਸੀ, ਦੁਬਾਰਾ ਸ਼ੁਰੂ ਕੀਤੀ ਗਈ। ਹੋਰ ਜਿਹੜੀਆਂ ਵੈਬਸਾਈਟ ਨੇ ਉਹ ਵੀ ਰਿਪੋਰਟ ਕਰ ਰਹੀਆਂ ਨੇ ਕਿ ਅੰਮ੍ਰਿਤਸਰ ਦਾ ਜਿਹੜਾ ਪ੍ਰਸ਼ਾਸਨ ਆ ਉਹਨੇ ਕਿਹਾ ਵੀ ਜਿਹੜੇ ਇਹੋ ਜਿਹੇ ਧਮਾਕੇ ਆ ਉਹਨਾਂ ਦੇ ਬਾਰੇ ਅਸੀਂ ਲਗਾਤਾਰ ਆਪਦੀ ਜਿਹੜੀ ਸਥਿਤੀ ਆ ਉਹ ਛੇਤੀ ਜਿਹੜੀ ਸਪਸ਼ਟ ਕਰ ਦਿਆਂਗੇ। ਇਸੇ ਦਰਮਿਆਨ ਖਬਰ ਇਹ ਹੈ ਕਿ ਕੁਪਵਾੜਾ ਦੇ ਵਿੱਚ ਜਿੱਥੇ ਲੰਘੇ ਦਿਨੀ ਹਮਲਾ ਹੋਇਆ ਸੀਗਾ, ਗ੍ਰਾਂਥੀ ਸਿੰਘ ਜੀ ਦੀ ਵੀ ਜਿਹੜੀ ਆ ਉਹ ਚੜ੍ਹਾਈ ਕਰਕੇ ਪੁੰਛ ਦੇ ਵਿੱਚ ਹਾਂਜੀ ਪੁੰਛ ਦੇ ਵਿੱਚ ਪੁੰਛ ਦੇ ਵਿੱਚ ਹਾਂਜੀ ਕੁਪਵਾੜਾ ਸੈਕਟਰ ਦੇ ਵਿੱਚ ਲਗਾਤਾਰ ਰਾਤ ਭਰ ਜਿਹੜੀ ਉੱਥੋਂ ਦੀ ਰਾਤ ਸੀਗੀ ਉਹ ਉੱਥੇ ਗੋਲੀਆਂ ਚੱਲਦੀਆਂ ਰਹੀਆਂ। ਹਾਲਾਂਕਿ ਮਿਜ਼ਾਈਲ ਜਾਂ ਕੋਈ ਹੋਰ ਹਮਲਾ ਤਾਂ ਨਹੀਂ ਹੋਇਆ, ਪਰ ਜਿਹੜੀ ਹੁਣ ਤਾਜ਼ਾ ਅਪਡੇਟ ਹੈ ਇਸ ਮਾਮਲੇ ਦੇ ਵਿੱਚ ਉਹ ਇਹ ਹੈ ਕਿ ਆਰਮੀ ਪੱਧਰ ਤੇ ਵੀ ਲੋਕਾਂ ਨੇ ਜਿਹੜੀ ਹੈ ਇਸ ਜੰਗ ਨੂੰ ਜਾਂ ਇਸ ਤਣਾਅ ਨੂੰ ਰੋਕਣ ਦੀ ਗੱਲ ਕਹੀ ਆ। ਇਹਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਜਾਂ ਹੋਰ ਆਲਮੀ ਪੱਧਰ ਦੇ ਜਿਹੜੇ ਲੋਕ ਨੇ ਉਹਨਾਂ ਨੇ ਕਿਹਾ ਵੀ ਮਲਾਲਾ ਯੂਸਫਜ਼ਾਈ ਤੋਂ ਲੈ ਕੇ ਕਿ ਇਹ ਜਿਹੜਾ ਤਣਾਅ ਘਟਾਉਣਾ ਚਾਹੀਦਾ। ਪਾਕਿਸਤਾਨ ਦੇ ਜਿਹੜੇ ਸਿਹਤ ਮੰਤਰੀ ਨੇ ਮੁਸਤਫਾ ਕਮਾਲ, ਉਹਨਾਂ ਨੇ ਹੁਣ ਇਹ ਕਿਹਾ ਵੀ ਇਸਲਾਮਾਬਾਦ ਤੇ ਇਹਦੇ ਨਾਲ ਜਿੰਨੇ ਵੀ ਲੋਕ ਮੈਡੀਕਲ ਜਾਂ ਸਰਕਾਰੀ ਥਾਵਾਂ ਦੇ ਉੱਤੇ ਜਾਂ ਹਸਪਤਾਲਾਂ ਦੇ ਵਿੱਚ ਡਾਕਟਰ ਨੇ, ਨਰਸਾਂ ਨੇ ਜਾਂ ਹੋਰ ਜਿਹੜੇ ਕੰਮ ਕਰਦੇ ਲੋਕ ਨੇ ਮੈਡੀਕਲ ਅਮਲੇ ਦੇ ਨਾਲ, ਉਹਨਾਂ ਦੀਆਂ ਹੁਣ ਜਿਹੜੀਆਂ ਛੁੱਟੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਜਿਨ੍ਹਾਂ ਨੇ ਛੁੱਟੀਆਂ ਲਈਆਂ ਹੋਈਆਂ ਉਹ ਤੁਰੰਤ ਕੰਮ ਤੇ ਪਰਤਣ ਦੇ ਜਿਹੜੇ ਨਿਰਦੇਸ਼ ਆ ਉਹ ਦਿੱਤੇ ਗਏ ਆ। ਸੋ ਬਿਲਕੁਲ ਆਪਾਂ ਪੰਜਾਬ ਜਾਂ ਹੋਰ ਥਾਵਾਂ ਦੇ ਉੱਤੇ ਆਪਾਂ ਚਾਹੁੰਦੇ ਹਾਂ ਕਿ ਮਨੁੱਖਤਾ ਦੇ ਲਈ ਘਾਤਕ ਜੰਗ ਨਾ ਹੋਵੇ, ਪਰ ਦੋਨਾਂ ਹੀ ਮੁਲਕਾਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਵਿੱਚ ਜ਼ਿੰਮੇਵਾਰੀ ਦਾ ਅਹਿਸਾਸ ਘੱਟ ਜਾਂ ਜਿਹੜੇ ਜੰਗ ਦੇ ਸਿੱਟੇ ਆ ਉਹਨਾਂ ਦਾ ਡਰ ਘੱਟ ਲੱਗਦਾ, ਤੇ ਪਰ ਇਹ ਆਪਣੇ ਆਪ ਨੂੰ ਮੂਹਰੇ, ਆਪਣੇ ਆਪ ਨੂੰ ਅੱਗੇ ਤੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਰਾਸ਼ਟਰਵਾਦੀ ਸਾਬਤ ਕਰਨ ਦੀ ਜਿਹੜੀ ਹੋੜ ਆ ਉਹ ਜ਼ਿਆਦਾ ਦੇ। ਪ੍ਰਵੀਨ ਜੀ, ਇੱਥੇ ਜ਼ਰੂਰ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਯਾਦ ਦਿਵਾਉਂਦੇ ਜਾਈਏ, ਇਹ ਆਪਾਂ ਉਹਨਾਂ ਉਸ ਮੁਲਕ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੇ ਬੰਦੇ ਆਪ ਮਰਾ ਕੇ ਸਿੱਖਾਂ ਦੇ ਸਿਰ ਜਿਹੜੀ ਆ ਉਹ ਮੜ ਦਿੱਤੀਆਂ ਗਈਆਂ ਆ। ਸੋ ਇਹਨਾਂ ਦੇ ਦੁਬਾਰਾ ਇਦਾਂ ਦੀ ਜਿਹੜੀ ਕਰਤੂਤ ਦੁਬਾਰਾ ਕਰ ਦਿੱਤੀ ਜਾਊਗੀ, ਇਹ ਵੀ ਇਸ ਤੋਂ ਆਪਾਂ ਅਣਜਾਣ ਨਹੀਂ ਰਹਿਣਾ ਚਾਹੀਦਾ। ਸੋ ਕੁਛ ਵੀ ਜਿਹੜਾ ਉਹ ਕੀਤਾ ਜਾ ਸਕਦਾ ਆ, ਸੋ ਜਾਣ ਬੁੱਝ ਕੇ ਵਿੱਚੋਂ ਇਨਵੋਲਵ ਕਰਨ ਦੇ ਲਈ, ਕਿਉਂਕਿ ਆਪਾਂ ਇਹ ਵੀ ਦੇਖਿਆ ਵੀ ਪਾਕਿਸਤਾਨ ਵਾਲੇ ਬਾਰ-ਬਾਰ ਉਧਰੋਂ ਇਹ ਬਿਆਨ ਆ ਰਹੇ ਆ ਸਿੱਖਾਂ ਨੂੰ ਲੈ ਕੇ ਜਾਂ ਪੰਜਾਬ ਨੂੰ ਲੈ ਕੇ ਵੀ ਅਸੀਂ ਇੱਧਰਲੇ ਪਾਸੇ ਨੂੰ ਨਹੀਂ ਕਰਨਾ, ਪਰ ਉਹ ਜਾਣ ਬੁੱਝ ਕੇ ਵਿੱਚ ਇਨਵੋਲਵ ਕਰਨ ਦੀ ਜਿਹੜੀ ਆ ਇੱਕ ਕੋਝੀਆਂ ਚਾਲਾਂ ਵੀ ਜਿਹੜੀਆਂ ਇਸ ਦੇ ਵਿੱਚ ਹੋ ਸਕਦੀਆਂ ਆ, ਕਿਉਂਕਿ ਓਵਰਆਲ ਪੰਜਾਬ ਦੇ ਵਿੱਚ ਇਹੀ ਮਾਹੌਲ ਆ ਪ੍ਰਵੀਨ ਜੀ ਵੀ ਉਹ ਚਾਹੁੰਦੇ ਨਹੀਂ ਆ ਵੀ ਜਿਹੜਾ ਮੈਦਾਨੇ ਜੰਗ ਆ ਉਹ ਪੰਜਾਬ ਜਿਹੜਾ ਆ ਇਸ ਲੜਾਈ ਦੇ ਵਿੱਚ ਬਣੇ। ਇਹ ਵੀ ਦੱਸਦੇ ਜਾਈਏ, ਟਰੰਪ ਪ੍ਰਸ਼ਾਸਨ ਦੇ ਵਿੱਚੋਂ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਉਹਨਾਂ ਨੇ ਕਹਿੰਦੇ ਵੀ ਆਪਣੇ ਕਾਊਂਟਰ ਪਾਰਟਸ ਦੇ ਨਾਲ ਦੋਨਾਂ ਨਾਲ ਕਾਲ ਜਿਹੜੀ ਉਹ ਕੀਤੀ ਹੈ, ਗੱਲਬਾਤ ਜਿਹੜੀ ਉਸ ਦੇ ਵਿੱਚ ਕੀਤੀ ਆ। ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਸਿਗਨਲ ਕੀਤਾ, ਕਹਿੰਦੇ ਵੀ ਅਸੀਂ ਕੰਡੀਸ਼ਨਲ ਸਪੋਰਟ ਭਾਰਤ ਨੂੰ ਜਿਹੜੀ ਇਸ ਦੇ ਵਿੱਚ ਕਰ ਸਕਦੇ ਹਾਂ ਐਜ਼ ਲੌਂਗ ਐਜ਼ ਵੀ ਜਿੰਨੀ ਦੇਰ ਤੱਕ ਉਹਨਾਂ ਦਾ ਜਿਹੜਾ ਮਿਲਟਰੀ ਰਿਸਪੌਂਸ ਆ ਉਹ ਮੈਜਡ ਰਹਿੰਦਾ ਵੀ ਉਹ ਗਾਹ ਨਹੀਂ ਉਸ ਚੀਜ਼ ਤੋਂ ਜ਼ਿਆਦਾ ਵੱਧਦੇ ਹੈਗੇ। ਸੋ ਇਹ ਹੁਣ ਅੱਗੇ ਦੇਖੋ ਕਿੱਦਾਂ ਜਿਹੜੀ ਗੱਲ ਬਣਦੀ ਆ। ਸ਼ਬਦ ਤੇ ਕਾਰਵਾਈ ਦੋ ਚੀਜ਼ਾਂ ਜਿਹੜੀਆਂ ਵੱਖੋ ਵੱਖਰੀਆਂ ਹੋ ਜਾਂਦੀਆਂ ਨੇ ਵੀ ਉਹ ਕੀ ਕਰਦੇ ਨੇ, ਹੁਣ ਪਾਕਿਸਤਾਨ ਅੱਗੋਂ ਕੀ ਕਰੂਗਾ ਤੇ ਅੱਗੇ ਕੀ ਜਿਹੜਾ ਉਹ ਬਣਦਾ ਆ। ਕਿਉਂਕਿ ਜੇ ਹੁਣ ਪ੍ਰਵੀਨ ਜੀ ਪਾਕਿਸਤਾਨ ਰਿਟੈਲੀਏਟ ਕਰਦਾ ਆ ਇਸ ਚੀਜ਼ ਦੇ ਉੱਤੇ ਤਾਂ ਅੱਗੋਂ ਭਾਰਤ ਨੇ ਫੇਰ ਕਰਨਾ ਹੀ ਕਰਨਾ ਹੈ। ਭਾਰਤ ਇਹ ਬਾਰ-ਬਾਰ ਦਰਸਾ ਰਿਹਾ ਜਾਂ ਦੱਸ ਰਿਹਾ ਆ ਵੀ ਚਾਹੇ ਵੈਸਟ ਦਾ ਜਿੰਨਾ ਮਰਜ਼ੀ ਪ੍ਰੈਸ਼ਰ ਆ, ਚਾਹੇ ਦੁਨੀਆ ਜਿਹੜੀ ਮਰਜ਼ੀ ਉਹਨਾਂ ਨੂੰ ਕਹਿ ਰਹੀ ਆ, ਉਹ ਆਪਣੀ ਕਾਰਵਾਈ ਕਰਨ ਦੇ ਵਿੱਚ ਜਿਹੜੇ ਉਹ ਪਿੱਛੇ ਨਹੀਂ ਜਿਹੜੇ ਉਹ ਹਟ ਰਹੇ। ਸੋ ਇਹਨਾਂ ਸਾਰਿਆਂ ਦਾ ਵੈਸਟ ਦਾ ਜਾਂ ਹੋਰ ਮੁਲਕਾਂ ਦਾ ਕਿੱਦਾਂ ਦਬਾਅ ਰਹੂਗਾ। ਚਾਈਨਾ ਵਾਲੇ ਕਹਿ ਰਹੇ ਆ ਵੀ ਸਾਡਾ ਜਿਹੜਾ ਰਿਸ਼ਤਾ ਆ ਪਾਕਿਸਤਾਨ ਦੇ ਨਾਲ ਉਹ ਆਇਰਨ ਕਲੈਡ ਦਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਕਾਫੀ ਧਿਆਨ ਦੇ ਨਾਲ ਦੇਖਣ ਦੀ, ਵਾਚਣ ਦੀ ਜਿਹੜੀ ਜ਼ਰੂਰਤ ਆ। ਸਾਊਥ ਏਸ਼ੀਆ ਦੇ ਵਿੱਚ ਜਿਹੜਾ ਮਾਹੌਲ ਬਹੁਤ ਹੀ ਜ਼ਿਆਦਾ ਜਿਹੜਾ ਇਸ ਟਾਈਮ ਤਣਾਅਪੂਰਨ ਬਣਿਆ ਪਿਆ ਹੈਗਾ ਆ। ਜੀ ਬਿਲਕੁਲ, ਤੇ ਆਪਾਂ ਕੈਲੀਫੋਰਨੀਆ ਦੀ ਪੋਲਿਟਿਕਸ ਬਾਰੇ ਜ਼ਰੂਰ ਜਿਹੜੀ ਗੱਲਬਾਤ ਕਰਦੇ ਚੱਲੀਏ। ਕੈਲੀਫੋਰਨੀਆ ਦੇ ਵਿੱਚ ਆਪਾਂ ਦੇਖਿਆ ਕਿ ਮਹਿੰਗਾਈ, ਕ੍ਰਾਈਮ ਤੇ ਹੋਰ ਚੀਜ਼ਾਂ ਨੂੰ ਲੈ ਕੇ ਜਿਹੜੇ ਗਵਰਨਰ ਗੈਵਿਨ ਨਿਊਸਮ ਨੇ ਉਹਨਾਂ ਦੀ ਆਲੋਚਨਾ ਹੁੰਦੀ ਰਹਿੰਦੀ ਹੈ, ਉਹਨਾਂ ਨੂੰ ਕ੍ਰਿਟਿਸਿਜ਼ਮ ਝੱਲਣਾ ਪੈਂਦਾ। ਤੇ ਇੱਕ ਨਵਾਂ ਪੋਲ ਜਿਹੜਾ ਉਹਨੇ ਇਹ ਦਾਅਵਾ ਕੀਤਾ ਕਿ ਕੈਲੀਫੋਰਨੀਆ ਦੇ 54% ਜਿਹੜੇ ਰਜਿਸਟਰਡ ਵੋਟਰਸ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਨਿਊਸਮ ਨੇ ਉਹਨਾਂ ਦਾ ਇਸ ਟਾਈਮ ਜ਼ੋਰ ਲੱਗਿਆ ਪਿਆ ਕਿ ਉਹ ਪ੍ਰੈਜ਼ੀਡੈਂਸ਼ੀਅਲ ਜਿਹੜੀ ਰੇਸ ਹੋਣੀ ਆ ਅਗਲੀ ਵਾਰੀ ਉਹਦੇ ਲਈ ਆਪਣੇ ਆਪ ਨੂੰ ਕਿਵੇਂ ਤਿਆਰ ਕਰਨ। ਉਹ ਕਹਿੰਦੇ ਕਿ 26% ਲੋਕਾਂ ਨੇ ਇਹ ਗੱਲ ਮੰਨੀ ਹੈ ਕਿ ਉਹ ਜਿਹੜੇ ਇਸ ਟਾਈਮ ਨਿਊਸਮ ਨੇ ਉਹ ਕੈਲੀਫੋਰਨੀਆ ਦੇ ਵਾਸੀਆਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸੁਲਝਾਉਣ ਦੀ ਬਜਾਏ ਜਿਹੜੀ ਉਹਨਾਂ ਦੀ ਅਟੈਂਸ਼ਨ ਆ ਉਹ ਹੈਗੀ ਹੈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵੱਲ। ਨਾਲ ਹੀ ਉਹ ਕਹਿੰਦੇ ਕਿ ਜਿਹੜੇ ਵੋਟਰਸ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜਿਹੜੇ ਗਵਰਨਰ ਦੀ ਪਰਫਾਰਮੈਂਸ ਆ ਇਹਦੇ ਉੱਤੇ ਉਹ ਡਿਵਾਈਡ ਨਜ਼ਰ ਆਏ। ਪਰ ਹਾਂ, ਉਹ ਕਹਿੰਦੇ ਕਿ ਬਹੁਤ ਸਾਰੇ ਲੋਕ ਇਹ ਗੱਲ ਮਹਿਸੂਸ ਕਰਦੇ ਨੇ
ਕਿ ਇਸ ਟਾਈਮ ਜਿਹੜਾ ਉਹਨਾਂ ਦਾ ਧਿਆਨ ਆ ਉਹ ਆਪਣੇ ਲੋਕਾਂ ਦੀ ਹੈਲਪ ਕਰਨ ਦੀ ਬਜਾਏ ਜਾਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੋਲਵ ਕਰਨ ਦੀ ਬਜਾਏ ਉਹਨਾਂ ਦਾ ਹੱਲ ਕਰਨ ਦੀ ਬਜਾਏ ਉਹ ਨਜ਼ਰ ਆਉਂਦੇ ਨੇ ਕਿ ਉਹਨਾਂ ਜਿਹੜੀ ਪੋਲਿਟਿਕਸ ਆ ਫੈਡਰਲ ਲੈਵਲ ਦੀ ਉਹਦੇ ਵਿੱਚ ਬਿਜ਼ੀ ਹੁੰਦੇ ਆ। ਇਹ ਜਿਹੜੀ ਸਟੱਡੀ ਆ ਯੂਸੀ ਬਰਕਲੇ ਦੇ ਇੰਸਟੀਚਿਊਟ ਆਫ ਜਿਹੜਾ ਗਵਰਨਮੈਂਟਲ ਸਟੱਡੀਜ਼ ਆ ਉਹਦੇ ਵੱਲੋਂ ਕੀਤੀ ਗਈ ਹੈ, ਜਿਹੜੀ ਕਿ ਕੋ ਸਪਾਂਸਰ ਸੀਗੀ ਦੀ ਟਾਈਮਜ਼ ਵੱਲੋਂ, ਤੇ ਇਹਨੇ ਇਸ ਗੱਲ ਦਾ ਦਾਅਵਾ ਕੀਤਾ ਹੈ। ਉਹ ਕਹਿੰਦੇ ਕਿ ਮਾਰਕ ਡੀ ਕੈਮਲ ਨੇ ਜਿਹੜੇ ਕਿ ਡਾਇਰੈਕਟਰ ਨੇ ਇਸ ਪੋਲ ਦੇ, ਉਹ ਕਹਿੰਦੇ ਕਿ ਲੋਕ ਹੁਣ ਵਾਕਈ ਇਹਨਾਂ ਦੇ ਜਿਹੜੀ ਇੱਕ ਸਿਆਸੀ ਇਛਾਵਾਂ ਦੀ ਜਿਹੜੀ ਗੱਲ ਹੁੰਦੀ ਹੈ, ਐਂਬੀਸ਼ੀਅਸ ਜਿਹੜੇ ਇਹਨਾਂ ਦੇ ਵੱਡੇ ਵੱਡੇ ਨੇ ਐਂਬੀਸ਼ਨਸ ਨੇ, ਉਹਨਾਂ ਨੂੰ ਲੈ ਕੇ ਹੁਣ ਕੈਲੀਫੋਰਨੀਆ ਵਾਸੀ ਇਹਨਾਂ ਤੋਂ ਅੱਕ ਚੁੱਕੇ ਨੇ। ਹਾਂ, ਉਹ ਕਹਿੰਦੇ ਕਿ ਨਿਊਸਮ ਨੇ ਜਦੋਂ ਉਹਨਾਂ ਨੇ ਪੱਖ ਲੈਣਾ ਚਾਹਿਆ ਗਵਰਨਰ ਨਿਊਸਮ ਦਾ, ਉਹ ਕਹਿੰਦੇ ਕਿ ਨਹੀਂ ਅਸੀਂ ਪੂਰਾ ਜਿਹੜਾ ਧਿਆਨ ਆ ਉਹ ਲਾ ਰਹੇ ਹਾਂ, ਸਾਡੇ ਜਿਹੜੇ ਇਹ ਰਿਪਬਲਿਕਨ ਜਿਹੜੇ ਲੋਕ ਨੇ ਉਹ ਸਾਡੀ ਆਲੋਚਨਾ ਕਰਦੇ ਰਹਿੰਦੇ ਨੇ, ਪਰ ਇਸ ਤਰ੍ਹਾਂ ਦਾ ਨਹੀਂ ਹੈ। ਇਹ ਜਿਹੜਾ ਪੋਲ ਕੰਡਕਟ ਕੀਤਾ ਗਿਆ ਸੀ ਅਪ੍ਰੈਲ ਦੇ ਅਖੀਰਲੇ ਦਿਨਾਂ ਦੇ ਵਿੱਚ ਕੀਤਾ ਗਿਆ ਸੀ, ਤੇ ਉਦੋਂ ਜਿਹੜੇ ਗਵਰਨਰ ਨੇ ਉਹ ਕਈ ਥਾਵਾਂ ਦੇ ਉੱਤੇ ਸਟਰਗਲ ਕਰ ਰਹੇ ਸੀਗੇ। ਜਦੋਂ ਡੋਨਾਲਡ ਟਰੰਪ ਦੇ ਵਾਪਸ ਆਉਣ ਤੋਂ ਬਾਅਦ ਆਪਾਂ ਦੇਖਿਆ ਕਿ ਉਹਨਾਂ ਨੇ ਟੈਰਿਫ ਦੇ ਮਾਮਲੇ ਦੇ ਵਿੱਚ ਜਾਂ ਹੋਰ ਮਾਮਲਿਆਂ ਦੇ ਵਿੱਚ, ਪਰ ਇਹਨਾਂ ਪੋਲਸ ਤੋਂ ਜਿਹੜੇ ਕੈਲੀਫੋਰਨੀਆ ਦੇ ਵਾਸੀਆਂ ਦੀ ਜਿਹੜੀ ਅੰਦਰਲੀ ਇੱਕ ਆਪਾਂ ਕਹਿ ਲਈਏ ਕਿ ਗੱਲ ਆ ਉਹ ਨਿਕਲ ਕੇ ਸਾਹਮਣੇ ਆਈ ਹੈ ਕਿ ਵਾਕਈ ਨਿਊਸਮ ਦਾ ਇੰਟਰਸਟ ਜਿਹੜੀ ਉਹਨਾਂ ਦੀ ਪ੍ਰੈਜ਼ੀਡੈਂਸ਼ੀਅਲ ਕੰਪੇਨ ਆ ਉਹਦੇ ਵੱਲ ਉਹ ਜ਼ਿਆਦਾ ਦੱਸਦੇ ਨੇ ਤੇ ਸਟੇਟ ਵੱਲ ਘੱਟ ਦੱਸਦੇ ਨੇ। ਜੀ, ਇਹ ਤਾਂ ਗੱਲ ਹੈ ਵੀ ਚਲੋ ਕੈਲੀਫੋਰਨੀਆ ਦਾ ਤੋਂ ਨਿਊਸਮ ਤੋਂ ਖਹਿੜਾ ਜਿਹੜਾ ਉਹ ਛੁੱਟ ਜਾਣਾ ਆ। ਲਾਸਟ ਟਰਮ ਦੀ ਉਹਨਾਂ ਦੀ ਲਾਸਟ ਜਿਹੜੇ ਉਹ ਸਾਲ ਚੱਲ ਰਹੇ ਆ, 28 ਦੀ ਤਿਆਰੀ ਉਹ ਜਿਹੜੀ ਉਹ ਕਰੀ ਬੈਠੇ, ਉਹ ਤਾਂ 24 ਲਈ ਵੀ ਤਿਆਰ ਸੀਗੇ, ਉਹ ਤਾਂ ਵੱਖਰੀ ਗੱਲ ਆ ਵੀ ਦਾਲ ਜਿਹੜੀ ਉਹਨਾਂ ਦੀ ਉਸ ਪਾਸੇ ਗਲੀ ਨਹੀਂ। ਕੈਲੀਫੋਰਨੀਆ ਦੀ ਹਾਈ ਸਪੀਡ ਰੇਲ ਚਿੱਟਾ ਹਾਥੀ ਕੈਲੀਫੋਰਨੀਆ ਦਾ, ਉਸ ਦੀ ਜਿਹੜੀ ਫੈਡਰਲ ਫੰਡਿੰਗ ਆ ਉਹ ਲੂਜ਼ ਹੋਣ ਜਾ ਰਹੀ ਆ। ਟਰੰਪ ਹੁਣਾਂ ਨੇ ਇਹ ਜਾਣਕਾਰੀ ਦਿੱਤੀ ਆ। 2008 ਦੇ ਵਿੱਚ ਜਦ ਹਾਈ ਸਪੀਡ ਰੇਲ ਬਣਨ ਦੀ ਚਰਚਾ ਚੱਲੀ ਸੀ ਤਾਂ ਕਹਿੰਦੇ ਵੀ ਇਸ ਦੀ ਕੁੱਲ ਲਾਗਤ $33 ਬਿਲੀਅਨ ਆਵੇਗੀ, ਪਰ ਇਹ $100 ਬਿਲੀਅਨ ਉਸ ਤੋਂ ਉੱਤੇ ਜਾ ਚੁੱਕੀ ਆ, ਤੇ ਹੁਣ ਕਹਿੰਦੇ ਵੀ ਐਜ਼ ਮਚ ਐਜ਼ $128 ਬਿਲੀਅਨ ਜਿਹੜੇ ਇਸ ਦੇ ਵਿੱਚ ਲੱਗ ਸਕਦੇ ਆ। ਜਾਂਦੇ ਜਾਂਦੇ ਜਿਹੜੇ ਸਾਬਕਾ ਰਾਸ਼ਟਰਪਤੀ ਬਾਈਡਨ ਆ ਉਹ ਕਈ ਫੈਡਰਲ ਫੰਡਿੰਗਸ ਨੂੰ ਹਰੀ ਝੰਡੀ ਜਿਹੜੀ ਉਹ ਦੇ ਕੇ ਚਲੇ ਗਏ ਸੀਗੇ ਕੈਲੀਫੋਰਨੀਆ ਦੀ ਹਾਈ ਸਪੀਡ ਰੇਲ ਪ੍ਰੋਜੈਕਟ ਨੂੰ, ਪਰ ਜਿਹੜੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਆ ਉਹਨਾਂ ਨੇ ਕੱਲ ਇਹ ਕਿਹਾ ਵੀ ਜਿਹੜੀ ਫੈਡਰਲ ਸਰਕਾਰ ਆ ਉਹ ਇਸ ਪ੍ਰੋਜੈਕਟ ਨੂੰ ਬਿਲਕੁਲ ਵੀ ਫਾਈਨੈਂਸ ਨਹੀਂ ਕਰੇਗੀ। ਫੈਡਰਲ ਅਤੇ ਕੈਲੀਫੋਰਨੀਆ ਦੇ ਦਰਮਿਆਨ ਇਹ ਪਹਿਲਾਂ ਨਹੀਂ, ਕਈ ਮਾਮਲਿਆਂ ਦੇ ਵਿੱਚ ਜਿਹੜੇ ਪਹਿਲਾਂ ਵੀ ਸਿੰਘ ਫਸ ਚੁੱਕੇ ਆ। ਟਰਾਂਸਪੋਰਟੇਸ਼ਨ ਸਕੱਤਰ ਸ਼ੌਨ ਡਫੀ ਉਹਨਾਂ ਨੇ ਫੈਬਰੂਰੀ ਦੇ ਵਿੱਚ ਇਹ ਐਲਾਨ ਕਰ ਦਿੱਤਾ ਸੀਗਾ ਵੀ ਇਹ ਜਿਹੜੀ ਕੈਲੀਫੋਰਨੀਆ ਦੀ ਹਾਈ ਸਪੀਡ ਰੇਲ ਪ੍ਰੋਜੈਕਟ ਆ ਇਸ ਦੀ ਉਹ ਫੈਡਰਲ ਜਾਂਚ ਜਿਹੜੀ ਉਹ ਕਰਵਾਉਣਗੇ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਟਰੰਪ ਹੋਣਾ ਦੇ ਐਲਾਨ ਆਉਣਾ ਵੀ ਬਿਲੀਅਨਸ ਆਫ ਡਾਲਰ ਜਿਹੜੇ ਫੈਡਰਲ ਸਰਕਾਰ ਤੋਂ ਮਿਲਦੇ ਸੀਗੇ ਉਹ ਉਸ ਨੂੰ ਹੁਣ ਰੋਕ ਦਿੱਤੇ ਜਿਹੜੇ ਉਹ ਗਏ ਆ। ਮਾਰਕ ਕਾਰਨੀ ਹੋਣਾ ਦੇ ਨਾਲ ਜਦ ਪੱਤਰਕਾਰਾਂ ਨਾਲ ਸੰਬੋਧਿਤ ਹੋ ਰਹੇ ਸੀਗੇ ਰਾਸ਼ਟਰਪਤੀ ਟਰੰਪ, ਉਦੋਂ ਉਹਨਾਂ ਨੂੰ ਇਸ ਬਾਰੇ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਕਲੀਅਰਲੀ ਇਸ ਬਾਰੇ ਦੱਸ ਦਿੱਤਾ ਸੀਗਾ। 776 ਮੀਲ ਕੁੱਲ ਵਿਛਾਏ ਜਾਣੇ ਸੀਗੇ, ਪਟਰੀ ਵਿਛਾਈ ਜਾਣੀ ਸੀ, ਉਹਦੇ ਵਿੱਚੋਂ ਮਹਿਜ 119 ਮੀਲ ਜਿਹੜੇ ਪਲਾਨਡ ਆ ਉਸ ਦੇ ਵਿੱਚੋਂ ਜਿਹੜੀ ਕੰਸਟਰਕਸ਼ਨ ਆ ਉਹ ਸ਼ੁਰੂ ਹੋਈ ਆ, ਤੇ ਹੁਣ ਜਿਹੜੇ ਐਸਟੀਮੇਟਡ ਕਾਸਟ ਆ ਉਹ $128 ਮਿਲੀਅਨ ਤੱਕ ਪਹੁੰਚ ਚੁੱਕਾ ਆ। ਇੱਕ ਇੰਸਪੈਕਟਰ ਜਨਰਲ ਦੀ ਰਿਪੋਰਟ ਬੀਤੇ ਫਰਵਰੀ ਦੇ ਵਿੱਚ ਆਈ ਸੀ, ਜਿਸ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜਾ ਇਹ ਕਿਆਸਰੀਆਂ ਲਾ ਰਹੇ ਆ ਵੀ 2033 ਵਿੱਚ ਪ੍ਰੋਜੈਕਟ ਪੂਰਾ ਹੋ ਜਾਊਗਾ, ਕਹਿੰਦੇ ਵੀ ਉਹ ਅਨਲਾਈਕਲੀ ਆ, ਉਹ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ ਹੈਗਾ। ਨਾਲ ਹੀ ਉਸੇ ਇੰਸਪੈਕਟਰ ਜਨਰਲ ਦੀ ਰਿਪੋਰਟ ਦੇ ਵਿੱਚ ਕਿਹਾ ਸੀ ਵੀ $6.5 ਬਿਲੀਅਨ ਦਾ ਫੰਡਿੰਗ ਗੈਪ ਆ। ਜੇ ਸੈਂਟਰ ਵੈਲੀ ਸੈਗਮੈਂਟ ਦੀ ਉਹੀ ਗੱਲ ਕਰ ਲਈਏ, ਮਰਸੈਡ ਤੋਂ ਲੈ ਕੇ ਬੇਕਰਸਫੀਲਡ ਤੱਕ, ਸੋ ਕਹਿੰਦੇ ਵੀ ਸਟੇਬਲ ਲੌਂਗ ਟਰਮ ਫੰਡਿੰਗ ਇਸ ਪ੍ਰੋਜੈਕਟ ਨੂੰ ਨਾ ਮਿਲਣ ਕਰਕੇ ਇਸ ਨੂੰ ਜਿਹੜੀ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਉਧਰ ਹਾਈ ਸਪੀਡ ਰੇਲ ਦੇ ਜਿਹੜੇ ਲੀਡਰ ਆ ਉਹ ਇਹ ਵੀ ਗੁਹਾਰ ਲਾ ਰਹੇ ਆ ਹੁਣ ਕੈਲੀਫੋਰਨੀਆ ਨੂੰ ਵੀ ਭਾਈ ਤੁਸੀਂ ਇਸ ਦੇ ਵਿੱਚ ਪ੍ਰਾਈਵੇਟ ਇਨਵੈਸਟਮੈਂਟ ਜਿਹੜੀ ਆ ਉਹ ਕਿਉਂ ਨਹੀਂ ਲੈ ਲੈਂਦੇ, ਪਰ ਸਰਕਾਰ ਜਿਹੜੀ ਇੱਥੇ ਦੀ ਅਜੇ ਇਸ ਬਾਬਤ ਕੋਈ ਜਿਹੜੀ ਕਹਿ ਸਕਦੇ ਵੀ ਕਦਮ ਨਹੀਂ ਚੁੱਕ ਰਹੀ ਹੈਗੀ। ਸੋ ਬਹੁਤ ਲੰਮਾ ਅਰਸਾ ਹੋ ਗਿਆ ਇਸ ਪ੍ਰੋਜੈਕਟ ਨੂੰ ਜਿਹੜਾ ਉਹ ਚੱਲਦੇ ਆ। ਜਿੰਨੀ ਹਾਈ ਸਪੀਡ ਦੀ ਗੱਲ ਸੀ ਉਹ ਤੋਂ ਹੀ ਹੌਲੀ ਸਪੀਡ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਆ ਉਹ ਬਣ ਰਿਹਾ ਆ। ਲੋੜ ਤਾਂ ਬਹੁਤ ਆ ਅਜਿਹੇ ਜਿਹੜੇ ਪ੍ਰੋਜੈਕਟ ਦੀ, ਪਰ ਮੈਨੂੰ ਲੱਗਦਾ ਪ੍ਰਵੀਨ ਜੀ ਸ਼ਾਇਦ ਆਪਣੇ ਨਿਆਣੇ ਵੀ ਇਸ ਰੇਲ ਗੱਡੀ 'ਚ ਝੂਟਾ ਲੈ ਸਕਣਗੇ ਕਿ ਨਹੀਂ, ਇਹ ਵੀ ਇੱਕ
ਮੰਗੇਰੀ ਲਾਲ ਦੇ ਸੁਪਨੇ ਵਾਲੀ ਗੱਲ ਜਿਹੜੀ ਉਹ ਹਾਂਜੀ। ਬਣੀ ਰਹਿ ਜਾਏਗੀ। ਉਦੋਂ ਵੀ ਖਬਰਾਂ ਇਹੀ ਚੱਲਣੀਆਂ ਵੀ ਇੰਨਾ ਫੰਡ ਰਹਿ ਗਿਆ ਤੇ ਹੁਣ ਇੰਨਾ ਇੰਨਾ ਰੋਕ ਦਿੱਤਾ ਗਿਆ ਇਹਦਾ। ਜੀ ਜੀ ਬਿਲਕੁਲ। ਬਿਲਕੁਲ। ਸੋ ਜਾਂ ਆਪਣਾ ਖਬਰਾਂ ਦਾ ਸਮਾਂ ਸਮਾਪਤੀ ਵਾਲਾ ਜੀ, ਜਾਂਦੇ ਸਟਾਕ ਤੇ ਜਿਹੜੀ ਕਰੰਸੀ ਦੇ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਜੀ। ਜੀ ਬਿਲਕੁਲ, ਡਾਓ ਜੋਨ ਅੱਜ 200 ਤੇ 85 ਪੁਆਇੰਟ ਵੱਧ ਕੇ 41,114 ਤੇ ਬੰਦ ਹੋਇਆ। S&P 24 ਪੁਆਇੰਟ ਵੱਧ ਕੇ 5631 ਤੇ ਬੰਦ ਹੋਇਆ। ਨੈਸਡੈਕ 49 ਪੁਆਇੰਟ ਵੱਧ ਕੇ 17,738 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $3392 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ। ਉਹੀ ਗੱਲ ਜਿਹੜੀ ਆਪਾਂ ਪਹਿਲਾਂ ਕਰ ਰਹੇ ਸੀ ਵੀ ਕੱਚਾ ਤੇਲ ਲਗਾਤਾਰ ਘੱਟ ਕੀਮਤ ਤੇ ਆ, ਪਰ ਸਾਨੂੰ ਕੈਲੀਫੋਰਨੀਆ ਵਾਲਿਆਂ ਨੂੰ ਤੇਲ ਦੀਆਂ ਕੀਮਤਾਂ ਉਦਾਂ ਦੀਆਂ ਜਿਉਂਦੀਆਂ ਤਿਉਂ ਹੀ ਉਦਾਂ ਹੀ ਭੁਗਤਣੀਆਂ ਪੈ ਰਹੀਆਂ ਆ। US ਦੀ 10 ਈਅਰ ਯੀਲਡ 4.28%। ਕ੍ਰਿਪਟੋ ਕਰੰਸੀ ਚ ਬਿਟਕੋਇਨ 97,762 ਤੇ ਇਥੀਰੀਅਮ 1800 ਤੇ $35 ਦੇ ਬਰਾਬਰ ਚੱਲ ਰਿਹਾ ਹੈ ਜੀ। ਤੇ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇੰਡੀਆ ਦੇ ₹84 ਤੇ 82 ਪੈਸਿਆਂ ਦੇ ਬਰਾਬਰ, ਪਾਕਿਸਤਾਨ ਦੇ ₹281 ਤੇ 37 ਪੈਸਿਆਂ ਦੇ ਬਰਾਬਰ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਨਬੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।